ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ, ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਜੀ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਜਦੋਂ ਅਮਰੀਕਾ ਦੇ ਵਿੱਚ ਸਾਲ 2025 ਦੇ ਦਸੰਬਰ ਮਹੀਨੇ ਦੀ 15 ਤਾਰੀਖ ਹੈ ਜਿਹੜੀ ਉਹ ਮੁੱਕਣ ਦੇ ਨੇੜੇ ਯਾਨੀ ਦਿਨ ਡੁੱਬ ਚੁੱਕਿਆ ਹੈ। ਪਾਕਿਸਤਾਨ 'ਚ ਵੀ ਦਸੰਬਰ ਮਹੀਨਾ ਜਿਹੜਾ ਯਾਨੀ ਸਾਲ ਦਾ ਆਖਰੀ ਮਹੀਨਾ ਉਹ ਆਪਣਾ ਅੱਧ ਟੱਪ ਚੁੱਕਿਆ। ਉੱਥੇ 16 ਦਸੰਬਰ ਸਾਲ 2025 ਦਾ ਦਿਨ ਚੜ੍ਹ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਲੈ ਕੇ ਅੱਜ ਵੀ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਦੇ ਹਾਂ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਮਸੂਦ ਖਬਰਾਂ ਲਵਾਦੇ ਹਾਂ। ਭਾਰਤੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਪਹਿਲਗਾਮ ਹਮਲੇ ਦੀ ਚਾਰਜਸ਼ੀਟ 'ਚ ਕੁਝ ਪਾਕਿਸਤਾਨੀਆਂ ਦੇ ਵੀ ਨਾਂ ਪਾਏ ਨੇ। ਇਹ ਕੌਣ ਨੇ, ਕੀ ਜਾਣਕਾਰੀ ਹੈ? ਅਸਲ ਦੇ ਵਿੱਚ ਜੀ ਜਿਹੜੀਆਂ ਇਤਲਾਹਾਂ ਆਈਆਂ ਨੇ ਇਸ ਚਾਰਜ ਸ਼ੀਟ ਨੂੰ ਜਿਹੜੀ ਦਿੱਲੀ ਸਰਕਾਰ ਆ ਉਹਦੇ ਵੱਲੋਂ NIA ਉਹਨੇ ਆਖਿਆ ਹੈ ਕਿ ਜਿਹੜਾ ਭਾਰਤੀ ਕਬਜ਼ੇ 'ਚ ਕਸ਼ਮੀਰ ਆ ਉੱਥੇ ਪਹਿਲਗਾਮ 'ਚ ਜਿਹੜੇ ਫਿਰਨ ਤੁਰਨ ਆਏ ਲੋਕ ਸਨ ਉਹਨਾਂ ਤੇ ਜਿਹੜੇ ਹਮਲੇ ਹੋਏ ਸੀਗੇ ਉਹਦੇ 'ਚ 6 ਬੰਦਿਆਂ ਦੇ ਉੱਤੇ ਇਹਨਾਂ ਨੇ ਮੁਕੱਦਮਾ ਜਿਹੜਾ ਉਹ ਬਣਾਇਆ ਸੀਗਾ ਜਿਨ੍ਹਾਂ ਨੂੰ ਇਸ ਹਮਲੇ ਦਾ ਜ਼ਿੰਮੇਦਾਰ ਆਖਿਆ ਗਿਆ ਸੀਗਾ, ਜਿਨ੍ਹਾਂ ਤੇ ਇਲਜ਼ਾਮ ਸੀਗਾ ਕਿ ਇਹ ਪਾਕਿਸਤਾਨੀ ਸਨ। ਹੁਣ ਸਵਾਰੀ ਇਹ ਜਿਹੜੇ ਮਾਮਲੇ ਆਏ ਨੇ ਸਾਹਮਣੇ ਉਹਨਾਂ 'ਚ ਆਖਿਆ ਗਿਆ ਕਿ ਇਹ ਹਮਲਾ ਕਰਨ ਵਾਲਿਆਂ ਦੇ ਵਿੱਚੋਂ 3 ਬੰਦੇ ਨੇ ਜਿਹੜੇ ਉਹ ਪਹਿਲਾਂ ਹੀ ਮਰ ਚੁੱਕੇ ਨੇ ਔਰ 2 ਜਿਹੜੇ ਨੇ ਉਹ ਗ੍ਰਿਫਤਾਰ ਨੇ ਯਾਨੀ 5 ਤੇ ਇਹੀ ਹੋ ਗਏ। ਫਿਰ ਕੁੱਲ 26 ਲੋਕਾਂ ਦੀ ਹਲਾਕਤ ਤੋਂ ਬਾਅਦ ਤਾਜ਼ਾ ਜਿਹੜਾ ਮਾਮਲਾ ਆਇਆ ਹੈ, ਯਾਦ ਰਵੇ ਕਿ ਪਹਿਲਗਾਮ ਹਮਲੇ ਦੀ ਜ਼ਿੰਮੇਦਾਰੀ ਦੀ ਰੈਜ਼ਿਸਟੈਂਸ ਫਰੰਟ ਇਹਨੇ ਕਬੂਲੀ ਸੀ ਔਰ ਅਮਰੀਕਾ ਕਹਿੰਦਾ ਹੈ ਕਿ ਦੀ ਰੈਜ਼ਿਸਟੈਂਟ ਫਰੰਟ ਇਹ ਇੱਕ ਐਸਾ ਅਤਿਗਰਦ ਲੜਾਕੂ ਗਰੁੱਪ ਹੈ ਜੋ ਲਸ਼ਕਰੇ ਤੈਬਾ ਦੀ ਫਰੰਟ ਪ੍ਰੌਕਸੀ ਹੈ। ਤੇ ਉਸ ਤੋਂ ਬਾਅਦ ਯੂਨਾਈਟਿਡ ਨੇਸ਼ਨ ਵੱਲੋਂ ਪਾਕਿਸਤਾਨ ਵੱਲੋਂ ਇਸ ਤਨਜ਼ੀਮ ਦੇ ਉੱਤੇ ਪਾਬੰਦੀ ਵੀ ਹੈ, ਅਮਰੀਕਾ ਵੱਲੋਂ ਵੀ। ਹੁਣ ਇਸ ਚਾਰਜ ਸ਼ੀਟ ਦੇ ਵਿੱਚ ਜਿੱਥੇ ਇਹ ਇਲਜ਼ਾਮ ਲਾਇਆ ਗਿਆ ਕਿ ਇਹ ਸਾਜ਼ਿਸ਼ ਹੈ ਜਿਹੜੀ ਪਾਕਿਸਤਾਨ ਵੱਲੋਂ ਰਚਾਈ ਗਈ ਹੈ ਔਰ ਨਾਲ ਹੀ ਇਹ ਆਖਿਆ ਗਿਆ ਹੈ ਕਿ ਪਾਕਿਸਤਾਨ ਦੇ ਹੈਂਡਲਰ ਸਾਜਦ ਜੱਟ ਉਹਦੇ ਤੇ ਵੀ ਇਹ ਮੁਕੱਦਮਾ ਬਣਾਇਆ ਗਿਆ ਆ। 3 ਪਾਕਿਸਤਾਨੀ ਨੇ ਜਿਨ੍ਹਾਂ ਦੇ ਵਿੱਚ ਫੈਸਲ ਜੱਟ ਉਰਫ ਸੁਲੇਮਾਨ, ਫਿਰ ਹਬੀਬ ਤਾਹਰ ਉਰਫ ਜਬਰਾਨ, ਹਮਜ਼ਾ ਅਫਗਾਨੀ ਇਹਨਾਂ ਦੇ ਨਾਮ ਹੀ ਆਉਂਦੇ ਨੇ ਔਰ ਮਰਕਜ਼ੀ ਜਿਹੜਾ ਕਹਿੰਦੇ ਨੇ ਕਿ ਇਹ ਕਰਤਾ ਧਰਤਾ ਆ ਉਹ ਠਹਿਰਾਇਆ ਗਿਆ ਆ ਇਸ ਚਾਰਜ ਸ਼ੀਟ 'ਚ ਸਾਜਦ ਜੱਟ ਨੂੰ। ਡਿਟੇਲ ਕੋਈ ਨਹੀਂ ਦਿੱਤੀ ਗਈ ਕਿ ਇਹ ਪਾਕਿਸਤਾਨੀ ਨੇ ਤੇ ਪਾਕਿਸਤਾਨ ਦੇ ਕਿਸ ਇਲਾਕੇ ਦੇ ਵਾਸੀ ਨੇ, ਕਿੱਥੋਂ ਦੇ ਰਹਿਣ ਵਾਲੇ ਨੇ, ਇਹਨਾਂ ਦੀ ਸ਼ਨਾਖਤ ਕੀ ਹੈ। ਨੋਮੀਨੇਸ਼ਨ ਹੈ ਜਿਹੜੀ ਉਹ ਇਸ ਚਾਰਜ ਸ਼ੀਟ 'ਚ ਸਾਹਮਣੇ ਆਈ ਜੀ। ਕੁਰਾਨ ਦੇ ਹੱਥ ਰੱਖ ਕੇ ਕਹਿਣਾ ਵਾ ਕਿ ਮੇਰੀ ਡਿਗਰੀ ਅਸਲੀ ਹੈ। ਜਹਾਂਗੀਰੀ ਹੋਰਾਂ ਦਾ ਕੀ ਰੋਲਾ ਪੈ ਗਿਆ? ਜਸਟਿਸ ਤਾਰਕ ਜਹਾਂਗੀਰੀ ਹੋਣੇ ਨੇ ਜਿਹੜੇ ਇਹ ਪ੍ਰਵੀਨ ਇਸਲਾਮਾਬਾਦ ਹਾਈ ਕੋਰਟ ਦੇ ਸੀਨੀਅਰ ਜੱਜਾਂ ਚੋਂ ਇੱਕ ਸਨ। ਜਦੋਂ ਸਰਕਾਰ ਨੇ 26ਵੇਂ ਆਈਨੀ ਬਦਲਾਅ ਤੋਂ ਬਾਅਦ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਉਸ ਬੰਦੇ ਨੂੰ ਲਾਇਆ ਜਾਂ ਉਸ ਜੱਜ ਨੂੰ ਲਾਇਆ ਜਿਹੜਾ ਲਾਹੌਰ ਹਾਈ ਕੋਰਟ 'ਚ 15ਵੇਂ ਨੰਬਰ ਤੇ ਸਿਸਨੈਟੀ 'ਚ, ਉਹ 15ਵੇਂ ਤੋਂ ਚੁੱਕ ਕੇ ਇੱਥੇ ਲਿਆਂਦਾ, ਫਿਰ ਉਹਨੂੰ ਐਡੀਸ਼ਨਲ ਚਾਰਜ ਦਿੱਤਾ ਔਰ ਅੱਜ ਜਸਟਿਸ ਸਰਫਰਾਜ਼ ਡੋਗਰ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਨੇ। ਉਹਨਾਂ ਨੂੰ ਇਹ ਮਰਤਬਾ ਦੇਣ ਤੇ ਇਸਲਾਮਾਬਾਦ ਹਾਈ ਕੋਰਟ ਦੇ 5 ਜੱਜ ਨੇ ਜਿਹੜੇ ਉਹਨਾਂ ਨੇ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਸੀਗਾ ਕਿ ਇਹ ਕਿੱਥੋਂ ਦਾ ਇਨਸਾਫ ਆ। ਸਾਡੀਆਂ ਨੌਕਰੀਆਂ ਨੇ ਜਿਹੜੀਆਂ, ਸਾਡੀਆਂ ਸਰਵਿਸਿਜ਼, ਸਾਡੀਆਂ ਸਨੈਟੀਆਂ ਨੇ ਜਿਹੜੀਆਂ ਉਹ ਤੇ ਮੁਕਾ ਦਿੱਤੀਆਂ ਗਈਆਂ। ਸਾਡੇ ਸਿਰ ਦੇ ਉੱਤੇ ਇੱਕ ਪ੍ਰਧਾਨ ਬਣਾ ਕੇ ਬਿਠਾ ਦਿੱਤਾ ਗਿਆ, ਚੀਫ ਜਸਟਿਸ ਬਣਾ ਕੇ ਬਿਠਾ ਦਿੱਤਾ ਗਿਆ। ਹੱਕ ਸਾਡੇ ਚ ਕਿਸੇ ਇੱਕ ਦਾ ਸੀਗਾ। ਉਹਨਾਂ 'ਚ ਜਸਟਿਸ ਜਹਾਂਗੀਰੀ, ਤਾਰਕ ਜਹਾਂਗੀਰੀ ਹੋਣੇ ਨੇ ਜਿਹੜੇ ਇਹ ਵੀ ਇੱਕ ਨੇ। ਫਿਰ ਲਾਹੌਰ ਦਾ ਇੱਕ ਵਕੀਲ ਹੈ ਜਿਹੜਾ ਉਹ ਸੁਪਰੀਮ ਜੁਡੀਸ਼ੀਅਲ ਕੌਂਸਲ 'ਚ ਇਹਨਾਂ ਦੇ ਖਿਲਾਫ ਇੱਕ ਅਰਜ਼ੀ ਦਿੰਦਾ ਕਿ ਇਹਨਾਂ ਦੀ ਡਿਗਰੀ ਜਾਲੀ, ਡਿਗਰੀ ਦੀ ਜਾਂਚ ਹੁੰਦੀ ਹੈ। ਹਜੇ ਉਹ ਐਪਲੀਕੇਸ਼ਨ ਆਈ ਹੁੰਦੀ ਹੈ ਸੁਪਰੀਮ ਜੁਡੀਸ਼ੀਅਲ ਕੌਂਸਲ 'ਚ ਤੇ ਨਾਲ ਹੀ ਇੱਕ ਆਰਡਰ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਜਸਟਿਸ ਸਰਫਰਾਜ਼ ਡੋਗਰ ਨੇ ਜਿਹੜੇ ਉਹ ਦਿੰਦੇ ਨੇ ਕਿ ਕੰਮ ਰੋਕ ਦਵੋ ਜੀ, ਤੁਸੀਂ ਕੰਮ ਨਹੀਂ ਕਰ ਸਕਦੇ। ਉਹਨਾਂ ਨੇ ਸੁਪਰੀਮ ਕੋਰਟ 'ਚ ਆਈਨੀ ਬੈਂਚ ਦਾਇਰ ਕਰ ਦਿੱਤਾ ਕਿ ਮੈਂ ਹਜੇ ਸੱਚਾ ਝੂਠਾ ਸਾਬਤ ਨਹੀਂ ਹੋਇਆ, ਗਲਤ ਨਹੀਂ ਹੋਇਆ, ਮੈਨੂੰ ਕੰਮ ਤੋਂ ਕਿਉਂ ਰੋਕਿਆ ਗਿਆ। ਆਈਨੀ ਬੈਂਚ ਨੇ ਬਹਾਲ ਕਰ ਦਿੱਤਾ। ਫਿਰ ਉਸ ਤੋਂ ਬਾਅਦ ਇਸ ਅਰਜ਼ੀ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਗਿਆ। ਹੁਣ ਜਿਹੜਾ ਬੈਂਚ ਬਣਾਇਆ ਆ ਉਹ ਬਣਾਇਆ ਗਿਆ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਦੀ ਅਗਵਾਈ 'ਚ, ਇਹ 3-4-5 ਜੱਜਾਂ ਦਾ ਜਿਨ੍ਹਾਂ ਦਾ ਵੀ ਹੈ ਆ। ਉੱਥੇ ਜਸਟਿਸ ਤਾਰਕ ਜਹਾਂਗੀਰੀ ਹੋਣੇ ਕੱਲ ਜਦੋਂ ਪੇਸ਼ ਹੋਏ ਤੇ ਉਹਨਾਂ ਆਖਿਆ ਕਿ ਕਰਾਚੀ ਯੂਨੀਵਰਸਿਟੀ ਦੀ ਰਿਪੋਰਟ ਆਈ ਜਿਹਦੇ 'ਚ ਕਿਤੇ ਨਹੀਂ ਲਿਖਿਆ ਕਿ ਮੇਰੀ ਡਿਗਰੀ ਹੈ ਜਿਹੜੀ ਉਹ ਜਾਲੀ। ਮੈਂ ਕੁਰਾਨ ਤੇ ਹੱਥ ਰੱਖ ਕੇ ਕਹਿਣਾ ਆ, ਸਹੁੰ ਖਾਨਾ ਆ ਕਿ ਮੇਰੀ ਡਿਗਰੀ ਬਿਲਕੁਲ ਅਸਲੀ ਹੈ। ਮੈਨੂੰ ਜਾਣ ਬੁੱਝ ਕੇ ਨੁਕਰੇ ਲਾਇਆ ਜਾ ਰਿਹਾ। ਯਾਦ ਰਵੇ ਕਿ ਇਹ ਹੁਣ ਸਰਕਾਰ ਮੁਖਾਲਫ ਜਿੰਨੇ ਜੱਜ ਨੇ ਉਹਨਾਂ ਨੂੰ ਨੁਕਰੇ ਲਾਉਣ ਵਾਸਤੇ ਅਦਾਲਤਾਂ ਦੇ ਜਿਹੜੇ ਇਖਤਿਆਰ ਨੇ ਕਿ ਕਿਹਨੂੰ ਰੱਖੋ ਕਿਹਨੂੰ ਕੱਢੋ, ਇਹ ਉਹ ਹੁਣ ਸ਼ਤਰੰਜ ਦੀਆਂ ਚਾਲਾਂ ਨੇ ਜਿਹੜੀਆਂ ਉਹ ਚੱਲੀਆਂ ਜਾ ਰਹੀਆਂ। ਨਾਲ ਹੀ ਫਿਰ ਤਾਰਕ ਜਹਾਂਗੀਰੀ ਉਹਨਾਂ ਨੇ ਆਖਿਆ ਕਿ ਤੁਹਾਡੇ ਖਿਲਾਫ ਸੁਪਰੀਮ ਕੋਰਟ 'ਚ ਮੈਂ ਇੱਕ ਅਰਜ਼ੀ ਪਾਈ ਹੋਈ ਹੈ, ਮੇਰੇ ਨਾਲ ਬਾਕੀ ਜੱਜਾਂ ਨੇ ਅਰਜ਼ੀ ਪਾਈ ਹੈ, ਸਾਡੀ ਆਪਸੀ ਮੁਖਾਲਫਤ ਦਾ ਸਾਰੇ ਜੱਗ ਨੂੰ ਪਤਾ ਹੈ, ਇਸ ਕਰਕੇ ਇਸ ਬੈਂਚ ਤੋਂ ਪਰਾਂ ਹੋ ਜਾਓ, ਮੈਨੂੰ ਇਨਸਾਫ ਨਹੀਂ ਲੱਭਦਾ ਨਜ਼ਰ ਨਹੀਂ ਆਉਣ ਡਿਆ। ਔਰ ਜਿੱਦਾਂ ਮੈਨੂੰ ਕੰਮ ਤੋਂ ਰੋਕਿਆ ਗਿਆ ਇਹਦਾ ਤੇ ਕਿਸੇ ਪਟਵਾਰੀ ਨੂੰ, ਕਿਸੇ ਚਪੜਾਸੀ ਨੂੰ ਕੰਮ ਤੋਂ ਨਹੀਂ ਰੋਕਿਆ ਜਾਂਦਾ।
ਲਿਹਾਜ਼ਾ ਤੁਸੀਂ ਬੈਂਚ ਤੋਂ ਪਰਾਂ ਹੋਵੋ, ਤੁਹਾਡੀ ਮੇਰੀ ਅਦਾਵਤ ਹੈ ਜਿਹੜੀ ਉਹ ਖੁੱਲੀ ਹੈ। ਇਹਦੇ ਤੇ ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਸਰਫਰਾਜ਼ ਡੋਗਰ ਹੋਣੇ ਨੇ ਜਿਹੜੇ ਉਹ ਬਜਾਈ ਦੇ ਖੁਦ ਨੂੰ ਪਰਾਂ ਕਰਦੇ ਹੈ ਜੀ ਬੇਫਿਕਰ ਰਹੋ, ਤੁਹਾਨੂੰ ਵੀ ਉਦਾਂ ਇਨਸਾਫ ਲੱਭੇਗਾ ਜਿੱਦਾਂ ਆਮ ਬੰਦੇ ਨੂੰ ਪਾਕਿਸਤਾਨ 'ਚ ਲੱਭਦਾ। ਇਹਦਾ ਮਤਲਬ ਕਿ ਆਮ ਬੰਦੇ ਨੂੰ ਵੀ ਇਨਸਾਫ ਨਹੀਂ ਲੱਭਾ ਤੇ ਤਾਰਕ ਜਹਾਂਗੀਰੀ ਹੋਣੇ ਨੇ ਜਿਹੜੇ ਉਹਨਾਂ ਨੂੰ ਵੀ ਦੱਸ ਦਿੱਤਾ ਗਿਆ ਕਿ ਖੈਰ ਨਹੀਂ ਹੈ, ਜਿੰਨਾ ਮਰਜ਼ੀ ਚੀਕਦਾ ਰਹਿ। 18 ਦਸੰਬਰ ਅਗਲੀ ਪੇਸ਼ੀ ਹੈ ਜਿਹੜੀ ਉਹ ਇਸ ਕੇਸ ਦੀ ਪਈ ਜੀ। ਮੁਸਾਫਰਾਂ ਨੂੰ ਜਹਾਜ਼ਾਂ ਤੋਂ ਨਜਾਇਜ਼ ਤੌਰ ਤੇ ਆਫਲੋਡ ਕਰਨ ਦੀਆਂ ਸ਼ਿਕਾਇਤਾਂ ਤੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਨੇ ਕਮੇਟੀ ਬਣਾ ਦਿੱਤੀ ਜੀ ਬਿਲਕੁਲ, ਇੱਕ ਕਮੇਟੀ ਹੈ ਜਿਹੜੀ ਬਣਾਈ ਹੈ ਔਰ ਓਵਰਸੀਜ਼ ਪਾਕਿਸਤਾਨੀਆਂ ਦੀ ਮਿਨਿਸਟਰੀ ਹੈ ਜਿਹੜੀ ਫੈਡਰਲ ਮਿਨਿਸਟਰੀ, ਉਹਦੇ ਜਿਹੜੇ ਮਿਨਿਸਟਰ ਨੇ ਚੌਧਰੀ ਸਾਲਕ ਹੁਸੈਨ, ਉਹਨਾਂ ਨੇ ਇਹ ਤਸਦੀਕ ਜਿਹੜੀ ਇਹ ਕੀਤੀ ਹੈ ਜਿਹਦੇ 'ਚ ਉਹਨਾਂ ਦਾ ਆਖਣਾ ਹੈ ਅੱਜ ਪਰਵੀਨ ਸਵਾਰ ਆ ਨਾ ਤੇ ਅੱਜ ਦੁਨੀਆ ਭਰ ਦੇ ਵਿੱਚ ਜਿੰਨੇ ਆਪਣੇ ਦੇਸ਼ਾਂ ਨੂੰ ਛੱਡ ਕੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦਾ ਵੱਡਾ ਦਿਨ ਹੈ। UNO ਦੇ 76 ਛਾਵੇਂ ਇਸ ਦਿਨ ਨੂੰ ਦੇਸ਼ ਛੱਡੂਆਂ ਦੇ ਦਿਨ ਦੇ ਤੌਰ ਤੇ ਮਨਾਇਆ ਜਾਂਦਾ, ਜਿਹੜੇ ਕੰਮਕਾਰ ਰੋਜ਼ਗਾਰ ਵਾਸਤੇ ਬਾਹਰ ਜਾਂਦੇ ਨੇ। ਉਸ ਇੱਕ ਕਹਿ ਲਵੋ ਕਿ ਇਕੱਠ ਸੀਗਾ ਇਸਲਾਮਾਬਾਦ 'ਚ, ਇੱਕ ਰੌਣਕ ਸੱਜੀ, ਉਹਦੇ 'ਚ ਉਹਨਾਂ ਸਾਂਝ ਪਾਈ। ਉੱਥੇ ਫਿਰ ਲੋਕਾਂ ਵੱਲੋਂ ਵੀ ਸਵਾਲ ਆਏ ਹੋਣਗੇ ਕਿ ਜੀ ਤੁਸੀਂ ਤੇ ਆਫਲੋਡ ਕਰੀ ਜਾਣ ਡੇ ਜੀ, ਇੱਥੇ ਰੋਜ਼ਗਾਰ ਨਹੀਂ ਜੀ ਦੇਣ ਡੇ, ਜੇ ਕੋਈ ਕਮਾਉਣ ਲਈ ਬਾਹਰ ਜਾਂਦਾ ਤੇ ਉਹਨਾਂ ਨੂੰ ਜਹਾਜ਼ਾਂ ਤੋਂ ਲਾਈ ਜਾ ਰਿਹਾ। ਉਹਨਾਂ ਆਖਿਆ ਜੀ ਇਹ ਸ਼ਿਕਾਇਤਾਂ ਨੇ ਜਿਹੜੀਆਂ ਆਈਆਂ, ਬਿਲਕੁਲ ਕੁਝ ਕੇਸ ਮੈਂ ਵੇਖੇ ਜਿਹਦੇ 'ਚ ਲੋਕਾਂ ਦੇ ਕਾਨੂੰਨੀ ਕਾਗਜ਼ ਪੱਤਰ ਬਿਲਕੁਲ ਪੂਰੇ ਸਨ ਔਰ ਉਹਨਾਂ ਨੂੰ ਆਫਲੋਡ ਕਰ ਦਿੱਤਾ ਗਿਆ। ਮੈਂ ਐਸੇ ਕੇਸ ਵੀ ਵੇਖੇ ਕਿ ਲੋਕ ਪਾਕਿਸਤਾਨ ਤੋਂ ਬਾਹਰ ਸਨ, ਬਾਹਰੋਂ ਪਾਕਿਸਤਾਨ ਸਿਰਫ ਮਿਲਣ ਆਏ ਪਰ ਵਾਪਸੀ ਜਦੋਂ ਚੱਲੇ ਨੇ ਤੇ ਉਹਨਾਂ ਨੂੰ ਆਫਲੋਡ ਕਰ ਦਿੱਤਾ ਗਿਆ। ਹੁਣ ਇਹ ਵਧੀਆਂ ਹੋਈਆਂ ਸ਼ਿਕਾਇਤਾਂ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਇੱਕ ਕਮੇਟੀ ਬਣਾਉਣ ਦਾ ਹੁਕਮ ਦੇ ਦਿੱਤਾ ਹੈ। ਇਹ ਕਮੇਟੀ ਜਿਹੜੀ ਇਹ ਚੱਲਦੇ ਹਫਤੇ ਦੇ ਵਿੱਚ ਹੀ ਬਣ ਜਾਏਗੀ ਔਰ ਉਸ ਤੋਂ ਬਾਅਦ ਜਨਵਰੀ ਦੇ ਅਖੀਰ ਤੱਕ ਇਹ ਕਮੇਟੀ ਜਿਹੜੀ ਹੈ ਆਪਣੀਆਂ ਸਿਫਾਰਿਸ਼ਾਂ ਦੱਸੇਗੀ ਕਿ ਜੀ ਇਹਨਾਂ ਮਸਲਿਆਂ ਦਾ ਹੱਲ ਕੀ ਹੈ। ਸਰਕਾਰ ਕਹਿਣ ਦੀ ਅਸੀਂ ਜਿਨ੍ਹਾਂ ਲੋਕਾਂ ਨੂੰ ਲਾਉਣ ਡੇ ਆ ਇਹ ਬਿਲਕੁਲ ਜਾਇਜ਼ ਆ, ਲੋਕੀ ਕਹਿਣ ਦੇ ਨੇ ਸਾਡੇ ਨਾਲ ਧੱਕਾ ਹੋਣ ਡਿਆ ਆ ਤੇ ਇਹਦੇ ਤੇ ਹੁਣ ਮਾਮਲੇ ਨੇ ਜਿਹੜੇ ਉਹ ਅੱਗੇ ਟੁਰੇ ਨੇ। ਸੋ ਇਹ ਮੁੱਢਲੀ ਇਤਲਾਹ ਜਿਹੜੀ ਆਈ ਸਾਹਮਣੇ ਜੀ। ਇਮਰਾਨ ਖਾਨ ਨੇ ਜਮਾਇਮਾ ਨੂੰ ਇਮਰਾਨ ਖਾਨ ਦੇ ਮਾਮਲੇ ਤੇ ਐਲਨ ਮਸਕ ਨਾਲ ਕੁਝ ਸ਼ਿਕਾਇਤਾਂ ਨੇ, ਕੀ ਰੋਲ ਹੈ? ਜਮਾਇਮਾ ਗੋਲਡ ਸਮਿਥ ਹੋਣੇ ਨੇ ਜਿਹੜੀਆਂ, ਉਹਨਾਂ ਨੇ ਕਹਿ ਲਵੋ ਕਿ ਸਟਾਰਲਿੰਕ ਐਕਸ ਦੇ ਜਿਹੜੇ ਕਰਤਾ ਧਰਤਾ ਨੇ, ਪ੍ਰਧਾਨ ਨੇ, ਮਾਲਕ ਨੇ ਐਲਨ ਮਸਕ ਹੋਣੇ, ਉਹਨਾਂ ਦੇ ਨਾਲ ਸ਼ਿਕਾਇਤ ਇਹ ਹੈ ਕਿ ਇਮਰਾਨ ਖਾਨ ਦੇ ਬਾਰੇ ਜਿੰਨੀਆਂ ਪਾਕਿਸਤਾਨ ਚੋਂ ਪੋਸਟਾਂ ਪੈ ਰਹੀਆਂ, ਪਾਕਿਸਤਾਨੀ ਸਰਕਾਰ ਨੇ ਵਾਲ ਲਾਈ ਹੋਈ ਹੈ, ਬਲੌਕ ਕੀਤੀਆਂ ਹੋਈਆਂ ਨੇ, ਪਾਕਿਸਤਾਨ ਤੋਂ ਬਾਹਰੋਂ ਜਿੰਨੀਆਂ ਪੈ ਰਹੀਆਂ ਨੇ ਪਾਕਿਸਤਾਨੀ ਸਰਕਾਰ ਸ਼ਿਕਾਇਤ ਕਰ ਦਿੰਦੀ ਹੈ, ਐਕਸ ਉਹਨਾਂ ਪੋਸਟਾਂ ਨੂੰ ਲਾ ਦਿੰਦਾ ਹੈ। ਸੋ ਹੁਣ ਜਮਾਇਮਾ ਗੋਲਡ ਸਮਿਥ ਦਾ ਇਹ ਆਖਣਾ ਕਿ ਮੈਨੂੰ ਐਲਨ ਮਸਕ ਦੇ ਨਾਲ ਇਹ ਸ਼ਿਕਾਇਤ ਹੈ ਕਿ ਉਹ ਗੱਲ ਕਰਨ ਦੀ ਆਜ਼ਾਦੀ ਦੇ ਉੱਤੇ ਫਿਲਟਰ ਲਾਉਣ ਦਾ ਹਿੱਸਾ ਹੈ। ਪਾਕਿਸਤਾਨੀ ਸਰਕਾਰ ਜਿਹੜੀ ਸ਼ਿਕਾਇਤ ਕਰਦੀ ਹੈ ਉਹਦੇ ਉੱਤੇ ਫਿਲਟਰ ਲਾ ਕੇ ਇਮਰਾਨ ਖਾਨ ਦੇ ਹੱਕ ਦੇ ਵਿੱਚ ਆਈਆਂ ਪੋਸਟਾਂ ਨੇ ਜਿਹੜੀਆਂ ਉਹਨਾਂ ਨੂੰ ਪਰਾਂ ਕਰ ਦਿੱਤਾ ਜਾਂਦਾ ਹੈ, ਜਿਹੜਾ ਕਿ ਉਹਦੇ ਪਲੇਟਫਾਰਮ ਦਾ ਕੋਈ ਜਾਇਜ਼ ਤਰੀਕਾ ਨਹੀਂਗਾ ਹੈ। ਇਹਦੇ ਤੇ ਮੈਂ ਇhtਜਾਜ ਕਰਨੀ ਔਰ ਮੈਂ ਉਮੀਦ ਕਰਨੀ ਹੈ ਕਿ ਮੇਰੇ ਇਸ ਬਿਆਨ ਤੋਂ ਬਾਅਦ ਐਲਨ ਮਸਕ ਨੇ ਜਿਹੜੇ ਉਹ ਇਸ ਮਾਮਲੇ ਵੱਲ ਤਵੱਜੋ ਦੇਣਗੇ। ਇਹ ਜਮਾਇਮਾ ਹੁਣਾਂ ਨੇ ਆਖਿਆ ਆ ਔਰ ਇਹ ਗੱਲ ਐਨ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਉਹਨਾਂ ਦੇ ਪੁੱਤਰ ਨੇ ਜਿਹੜੇ ਉਹ ਵੀ ਆਪਣੇ ਪਿਓ ਦੀ ਰਿਹਾਈ ਦੇ ਵਾਸਤੇ CPG ਫਿਰਦੇ ਨੇ, ਉਦੋਂ ਜਦੋਂ ਹੁਣ ਸਰਕਾਰ ਨੇ ਕਹਿ ਦਿੱਤਾ ਹੈ ਕਿ ਜੀ ਅਸੀਂ ਮੁਲਾਕਾਤ ਵੀ ਨਹੀਂ ਹੋਣ ਦੇਣੀ, ਔਰ ਉਦੋਂ ਜਦੋਂ ਸੂਬਾ ਖੈਬਰ ਪਖਤੂਨਖਵਾ ਦੇ CM ਨੇ ਕਾਲ ਦੇ ਦਿੱਤੀ ਹੈ ਕਿ ਅੱਜ ਮੰਗਲਵਾਰ ਨੂੰ ਸਾਰੇ ਅਡਿਆਲਾ ਜੇਲ੍ਹ ਰਾਵਲਪਿੰਡੀ ਦੇ ਸਾਹਮਣੇ ਇਮਰਾਨ ਖਾਨ ਦੇ ਆਮੀ ਪਹੁੰਚਣ ਕਿਉਂਕਿ ਮੁਲਾਕਾਤ ਨਹੀਂ ਹੋਣ ਦੇਣ ਦੀ ਹੁਣ ਭੈਣਾਂ ਦੇ ਨਾਲ ਨਾ ਸਿਆਸੀ ਲੀਡਰਸ਼ਿਪ ਦੇ ਨਾਲ। ਵੇਖੋ ਅੱਜ ਹੁਣ ਦਾ ਮਤਾ ਮਸਕਲ ਅੰਦਰ ਕੀ ਬਣਦਾ। ਤੇ ਉੱਥੇ ਜਮਾਇਮਾ ਗੋਲਡ ਸਮਿਥ ਜਿਹੜੀ ਕਿ ਹੁਣ ਇਮਰਾਨ ਖਾਨ ਦੀ ਘਰ ਵਾਲੀ ਨਹੀਂ ਪਰ ਇਮਰਾਨ ਖਾਨ ਦਾ ਵਿਆਹ ਕਦੀ ਹੋਇਆ ਸੀਗਾ, ਇਹਦੇ ਚ ਵੀ 2 ਮੁੰਡੇ ਨੇ ਉਹਦੇ ਜਵਾਨ ਜਹਾਨ, ਤੇ ਉਹਨੇ ਇਹ ਕਿਹਾ ਕਿ ਐਲਨ ਮਸਕ ਜਿਹੜਾ ਉਹ ਉਸ ਜ਼ਬਰ ਦਾ ਹਿੱਸਾ ਬਣ ਰਿਹਾ ਹੈ ਜਿਹੜਾ ਧੱਕਾ ਪਾਕਿਸਤਾਨੀ ਸਰਕਾਰ ਇਮਰਾਨ ਖਾਨ ਨਾਲ ਕਰ ਰਹੀ ਹੈ ਔਰ ਆਵਾਜ਼ ਦਬਾ ਰਹੀ ਹੈ। ਇਹਦੇ ਪਲੇਟਫਾਰਮ ਤੋਂ ਜਿਹੜੀਆਂ ਆਵਾਜ਼ਾਂ ਚੁੱਕੀਆਂ ਜਾ ਰਹੀਆਂ ਸੀ ਉਹਨਾਂ ਨੂੰ ਫਿਲਟਰ ਕਰ ਦਿੱਤਾ ਜਾਂਦਾ, ਡੈਡ ਕਰ ਦਿੱਤਾ ਜਾਂਦਾ, ਬਲੌਕ ਕਰ ਦਿੱਤਾ ਜਾਂਦਾ ਹੈ ਜੀ। ਸਿੰਧ ਦੇ ਇਲਾਕੇ ਟਰਕੀ ਚ ਡਾਕੂਆਂ ਨੇ ਮੁਸਾਫਰ ਬੱਸਾਂ ਦੇ ਹਮਲੇ ਕੀਤੇ ਨੇ ਤੇ ਮੁਸਾਫਰਾਂ ਨੂੰ ਅਗਵਾ ਕਰਨ ਦੀ ਵੀ ਇਤਲਾਹਾਂ ਲੱਭੀਆਂ ਜੀ। ਪਰਵੀਨ ਬਿਲਕੁਲ, ਸਿੰਧ ਦਾ ਜ਼ਿਲ੍ਹਾ ਕੋਟਕੀ ਹੈ, ਉਹਦੇ ਚ ਮੁਰੀਦ ਸ਼ਾਹ ਇੰਟਰਚੇਂਜ ਹੈ ਜਿਹੜੀ M5, ਉੱਥੇ ਮੁਸੱਲਾ ਡਾਕੂ ਨੇ ਜਿਹੜੇ ਜਦੀਦ ਅਸਲਾ ਲੈ ਕੇ, ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਪੰਜਾਬ ਤੋਂ ਜਦੋਂ ਨਿਕਲ ਕੇ ਮੋਟਰਵੇ ਜਾਂ ਕੋਈ ਵੀ ਹਾਈਵੇ ਫ੍ਰੀਵੇ ਸਿੰਧ ਚ ਵੜਦੀ ਹੈ ਤੇ ਇੱਕ ਇਹ ਉਹ ਇਲਾਕੇ ਨੇ ਜਿੱਥੇ ਬੱਸਾਂ ਨੂੰ ਪਹਿਲਾਂ ਇਕੱਠਿਆਂ ਕੀਤਾ ਜਾਂਦਾ ਹੈ, ਅੱਧਾ ਘੰਟਾ ਇਕੱਠਾ ਕਰਕੇ ਕਾਫਲਾ ਬਣਾਇਆ ਜਾਂਦਾ ਹੈ, ਫਿਰ ਇੱਕ ਪੁਲਿਸ ਦੀ ਗੱਡੀ ਅੱਗੇ ਲੱਗਦੀ ਹੈ, ਇੱਕ ਪਿੱਛੇ ਲੱਗਦੀ ਹੈ ਤੇ ਇਹਨਾਂ ਨੂੰ 40 ਕਿਲੋਮੀਟਰ ਅੱਗੇ ਛੱਡ ਕੇ ਆਉਂਦੇ ਨੇ। ਇਸ ਇਲਾਕੇ 'ਚ ਡਾਕੂਆਂ ਦਾ ਰਾਜ ਆ, ਨਾ ਉਹ ਪੁਲਿਸ ਦੀ ਚੱਲਣ ਦਿੰਦੇ ਨੇ, ਨਾ ਉਹ ਫੌਜ ਦੀ ਚੱਲਣ ਦਿੰਦੇ ਨੇ, ਨਾ ਉਹ ਰੇਂਜਰਸ ਦੀ ਚੱਲਣ ਦਿੰਦੇ ਨੇ, ਨਾ ਕਿਸੇ ਹੋਰ ਫੋਰਸਿਸ ਦੇ ਚੱਲਣ ਦਿੰਦੇ ਨੇ। ਇਹ ਹੁਣ ਮਾਮਲਾ ਜਿਹੜਾ ਹੈ ਪਿੱਛੇ ਜੇ ਜਦੋਂ ਕਾਰਵਾਈਆਂ ਹੋਈਆਂ ਤੇ ਇੱਕ ਕਸ਼ਮੀਰ ਲਿੰਕ ਰੋਡ M5 ਆ ਜਿਹੜਾ ਉਹਦੇ ਤੇ ਜ਼ਰਾ ਕਹਿ ਲਵੋ ਕਿ ਸਕੂਨ ਸੀਗਾ, ਇੱਥੇ ਤੱਕ ਆਉਂਦੇ ਸੀਗੇ ਉਹ ਡਾਕੂ ਨੇ ਜਿਹੜੇ ਉਹਨਾਂ ਆਖਿਆ ਕਿ ਜੀ ਇਹ ਤੇ ਹੁਣ ਮੁਸੱਲਾ ਹੋ ਕੇ ਨਾਲ ਲੱਗਣ ਡਿਆ ਪਏ, ਉਹਨਾਂ ਨੇ ਵੀ ਟਿਕਾਣਾ ਬਦਲ ਲਿਆ। ਇਹ ਉੱਥੋਂ ਹੀ ਨਾਕਾ ਲਾ ਕੇ ਲਿਆ ਕੇ ਇੱਥੇ ਛੱਡਦੇ ਰਹੇ, ਹੁਣ ਨਾਕਾ ਲਾ ਕੇ ਇੱਥੇ ਲਿਆ ਕੇ ਛੱਡਦੇ ਰਹੇ। ਡਾਕੂ ਨੇ ਜਿਹੜੇ ਉਹਨਾਂ ਨੇ ਬੱਸਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਬੱਸਾਂ ਵਾਲਿਆਂ ਬੱਸਾਂ ਨਸਾ ਲਈਆਂ, ਇਹਨਾਂ ਨੇ ਫਾਇਰਿੰਗ ਕੀਤੀ। ਫਾਇਰਿੰਗ ਤੋਂ ਬਾਅਦ ਕੁਝ ਮੁਸਾਫਿਰ ਜ਼ਖਮੀ ਹੋਏ, 25 ਤੋਂ ਵੱਧ ਮੁਸਾਫਿਰ ਨੇ ਜਿਹੜੇ ਉਹਨਾਂ ਨੂੰ ਅਗਵਾ ਕਰਕੇ ਇਹ ਸੜਕਾਂ ਦੇ ਕਿਨਾਰੇ ਜਿਹੜੇ ਕਮਾਦ ਦੇ ਖੇਤ ਨੇ ਉੱਥੇ ਲੈ ਗਏ ਨੇ ਔਰ ਹੁਣ ਸਰਕਾਰ ਤੋਂ ਮੰਗਾਂ ਕਰਨ ਦੇ ਨੇ, ਉਹਨਾਂ ਨੂੰ ਲੁੱਟ-ਪੁੱਟ ਵੀ ਲੈ ਆਇਆ ਔਰ ਉਸ ਤੋਂ ਬਾਅਦ ਉਹਨਾਂ ਦਾ ਤਵਾਨ ਆ ਜਿਹੜਾ ਉਹਨਾਂ ਦੇ ਪਿਛਲਿਆਂ ਤੋਂ ਮੰਗਿਆ ਜਾ ਰਿਹਾ ਔਰ ਕਾਰਵਾਈ ਲਈ ਜੀ ਪੁਲਿਸ ਇਕੱਠੀ ਹੋ ਗਈ ਹੈ, ਰੇਂਜਰ ਵੀ ਸੱਦ ਲਈਏ, ਫੌਜ ਵੀ ਸੱਦ ਲਈਏ, ਬਰਾਮਦਗੀ ਕਿੰਨੀ ਕੀਤੀ ਜੇ,
ਸੜਕਾਂ ਗੈਰ ਮਹਿਫੂਜ਼ ਹੋ ਕਿਉਂ ਗਈਆਂ? ਸਿਸਟਮ ਕੀ ਦਿੱਤਾ ਜੇ? ਇਹ ਜਿਨ੍ਹਾਂ ਸੜਕਾਂ ਦੇ ਉੱਤੇ ਟੂਲ ਟੈਕਸ ਦੇ ਕੇ ਲੋਕ ਸਫ਼ਰ ਕਰਨ ਦੇ ਨੇ, ਉਹਨਾਂ ਦਾ ਜਾਨ ਮਾਲ ਹੈ ਜਿਹੜਾ ਉਹ ਮਹਿਫੂਜ਼ ਨਹੀਂ ਗਾ ਹੈ, ਉਹਦੇ ਲਈ ਕੀ ਕੀਤਾ ਆ? ਔਰ ਅੱਤ ਚੁੱਕੀ ਹੈ ਸਿੰਧ 'ਚ, ਉੱਥੇ ਹੀ ਜਿੱਥੇ ਕੱਚੇ ਦੇ ਡਾਕੂ ਨੇ ਜਿਹੜੇ, ਉਹਨਾਂ ਨੇ ਸਿੰਧ ਸਰਕਾਰ ਅੱਗੇ ਸਰੈਂਡਰ ਕੀਤਾ, ਸਿੰਧ ਸਰਕਾਰ ਨੇ ਆਮ ਮਾਫੀ ਦੇ ਦਿੱਤੀ। ਪੰਜਾਬ 'ਚ ਕਾਰਵਾਈ ਹੋਣ ਦੀ ਸੀਗੀ, ਹੁਣ ਪੰਜਾਬ ਤੋਂ ਜਿਹੜਾ ਸਿੰਧ ਸਫ਼ਰ ਕਰਨ ਜਾਂਦਾ ਹੈ ਉਹ ਲੁੱਟਿਆ ਜਾਂਦਾ ਹੈ, ਪੰਜਾਬ ਤੋਂ ਜਿਹੜਾ ਬਲੋਚਿਸਤਾਨ ਨੂੰ ਸਫ਼ਰ ਕਰਦਾ ਹੈ ਪੰਜਾਬੀਆਂ ਦੇ ਸ਼ਨਾਖਤੀ ਕਾਰਡ ਵੇਖ ਕੇ ਕਤਲ ਕਰ ਦਿੱਤਾ ਜਾਂਦਾ ਹੈ। ਸੋ ਇਹ ਮਾਮਲੇ ਨੇ ਜਿਹੜੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੇ ਨਾਲ ਨਫ਼ਰਤ ਹੈ ਜਿਹੜੀ, ਉਹ ਇਹਨਾਂ ਸੂਬਿਆਂ 'ਚ ਵਧੀ ਹੋਈ ਨਜ਼ਰ ਆਉਂਦੀ ਹੈ ਇਹੋ ਜਿਹੇ ਮਾਮਲਿਆਂ ਤੋਂ। ਜੀ ਮਸੂਦ, ਇਹਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇਹ ਗੱਲ ਜਿਹੜੀ ਸੀ ਹਰ ਵਾਰ ਕਰੀਏ ਜੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮ, ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, ਪੰਜਾਬੀ ਰੇਡੀਓ USA ਦਾ YouTube ਹੈ, ਇੰਸਟਾਗ੍ਰਾਮ, ਟਿਕਟੌਕ ਹੈ, ਇਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫ਼ਤੇ 'ਚ 5 ਦਿਨ ਖਬਰਾਂ ਲੈ ਕੇ ਆਉਂਦੇ ਅਸੀਂ, ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ, ਜਿਹੜੀਆਂ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਹੁੰਦੀਆਂ, ਉਹ ਖਬਰਾਂ ਜਿਹੜੀਆਂ ਕਿ ਪਾਕਿਸਤਾਨ ਦੇ ਵਿੱਚ ਵੀ ਚਰਚਾਯੋਗ ਨਹੀਂ ਗਈ, ਜਿਨ੍ਹਾਂ ਦੇ ਉੱਤੇ ਸੈਂਸਰ ਹੈ। ਸੋ ਇਹਨਾਂ ਖਬਰਾਂ ਨੂੰ ਸੁਣਨ ਵੇਖਣ ਦੇ ਨਾਲ ਜੇ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408275 ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚੋਂ ਸਾਨੂੰ ਦਿਓ ਇਜਾਜ਼ਤ। ਅਗਲੀ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।